ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਆਖਦੇ ਹਾਂ। ਸੋ ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਖਬਰ 'ਤੇ ਨਜ਼ਰ ਪ੍ਰੋਗਰਾਮ ਦੇ ਅੱਜ ਦੇ ਬੁੱਧਵਾਰ ਦੇ ਸਵੇਰ ਦੇ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਅਤੇ ਸਾਡੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜੁੜਦੇ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਗੁਰੂਸਰੀਆ ਜੀ ਪਿਆਰ ਭਰੀ ਨਿੱਘੀ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਦੇ ਬਾਰੇ ਪਤਾ ਕਰਨ ਲਈ ਕਾਲ ਕਰੋ 408 272 2500। ਇਸ ਦੇ ਨਾਲ ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਸੁਰਜੀਤ ਸਿੰਘ ਖੰਗੂੜਾ ਸੈਨ ਹੋਜ਼ੇ ਤੋਂ, ਨਵਜੋਤ ਕੌਰ ਕਲੋਟੀ ਯੂਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਸੁਰਿੰਦਰ ਕੌਰ ਧਾਮੀ ਸੀਰੀਜ਼ ਤੋਂ, ਰਸ਼ਪਾਲ ਕੌਰ ਖੰਗੂੜਾ ਬੇਕਰਸਫੀਲਡ ਤੋਂ, ਬਲਦੇਵ ਸਿੰਘ ਢਾਲੀਵਾਲ ਰੀਨੋ ਤੋਂ, ਸੁਰਿੰਦਰ ਸਿੰਘ ਕਾਲੋਂ ਰੈਂਚੋ ਕਰਡੋਵਾ ਤੋਂ, ਕਾਬਲ ਸਿੰਘ ਬੈਂਸ ਮੋਡੈਸਟੋ ਤੋਂ, ਸੋਢੀ ਸਿੰਘ ਜੀ ਸੈਕਰਾਮੈਂਟੋ ਤੋਂ ਅਤੇ ਦਲਬੀਰ ਸਿੰਘ ਗਿੱਲ ਜੀ ਲਾਈਵ ਓਕ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ। ਨੰਬਰ 408 722 7698 408 722 7698 ਦੇ ਉੱਤੇ। ਅਤੇ ਮਿੰਟੂ ਜੀ ਗੱਲਬਾਤ ਦਾ ਸਿਲਸਿਲਾ ਜਿਹੜਾ ਜੀ ਸ਼ੁਰੂ ਕਰਦੇ ਹਾਂ। ਜਵਾਹਰ ਨਾਲ ਜਿਹੜੀ ਨਹਿਰੂ ਯੂਨੀਵਰਸਿਟੀ ਦਾ ਜਿਹੜਾ ਵਿਵਾਦ ਆ ਉਸ ਦੇ ਵਿੱਚ ਜਿਹੜਾ ਘਨੱਈਆ ਆ ਉਸ ਦੇ ਉੱਤੇ ਅਦਾਲਤ ਦੇ ਵਿੱਚ ਹਮਲਾ ਹੋਇਆ। ਹਾਂ ਬਿਲਕੁਲ ਜੀ, JNU ਦਾ ਜਿਹੜਾ ਵਿਵਾਦ ਆ ਬੜਾ ਜ਼ਿਆਦਾ ਪੱਕ ਚੁੱਕਾ ਹੈ ਔਰ ਕਮਾਲ ਦੀ ਗੱਲ ਇਹ ਹੈ ਕਿ ਅਦਾਲਤ ਦੇ ਵਿੱਚ ਹਮਲਾ ਜਿਹੜਾ ਹੈ ਉਹ ਦੂਜੀ ਦਫਾ ਹੋਇਆ ਘਨੱਈਆ ਤੇ। ਜਦੋਂ ਪਹਿਲੀ ਵਾਰੀ ਉਹਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਉਸ ਦਿਨ ਵੀ ਜਿਹੜੀ ਧੱਕਾ ਮੁੱਕੀ ਹੋਈ ਸੀ। ਉਹਨਾਂ ਦੇ ਸਮਰਥਕ ਸੀ ਜਿਹੜੇ ਘਨੱਈਆ ਗਰੁੱਪ ਦੇ, ਉਹ ਔਰ ਦੂਸਰੇ ਜਿਹੜੇ ਰਾਸ਼ਟਰਵਾਦੀ ਲੋਕ ਆਪਣੇ ਆਪ ਨੂੰ ਕਹਾਉਂਦੇ, ਦੋਵੇਂ ਭਿੜੇ ਸਨ। ਉੱਥੇ ਪੱਤਰਕਾਰਾਂ ਦੀ ਵੀ ਕੁੱਟਮਾਰ ਹੋਈ, ਉੱਥੇ ਵਕੀਲਾਂ ਨੂੰ ਵੀ ਜਿਹੜਾ ਇੱਕ ਦੂਜੇ ਨਾਲ ਗੁੰਡਾਗਰਦੀ ਕਰਦੇ ਦੇਖਿਆ ਗਿਆ। ਹੁਣ ਇਹੀ ਕੁਝ ਅੱਜ ਫਿਰ ਵਾਪਰਿਆ ਔਰ ਤੁਸੀਂ ਵੇਖੋ ਕਿ ਸੁਪਰੀਮ ਕੋਰਟ ਨੇ ਹਦਾਇਤਾਂ ਜਾਰੀ ਕੀਤੀਆਂ ਸਨ ਬਕਾਇਦਾ ਕਿ ਇਹ ਘਨੱਈਆ ਦੀ ਸੁਰੱਖਿਆ ਜਿਹੜੀ ਉਹ ਲਾਜ਼ਮੀ ਕੀਤੀ ਜਾਵੇ ਔਰ 6 ਵਕੀਲਾਂ ਦਾ ਇੱਕ ਪੈਨਲ ਨਿਯੁਕਤ ਕੀਤਾ ਗਿਆ ਸੀ ਜਿਹਨੇ ਪਟਿਆਲਾ ਹਾਊਸ ਕੋਰਟ ਦੇ ਵਿੱਚ ਨਿਗਰਾਨੀ ਕਰਨੀ ਸੀ। ਔਰ ਹੱਦ ਦੀ ਗੱਲ ਤਾਂ ਇਹ ਕਿ ਜਿਹੜਾ ਪੈਨਲ ਤਾਇਨਾਤ ਕੀਤਾ ਗਿਆ ਸੀਗਾ ਉਹਦੇ ਵਿੱਚੋਂ ਇੱਕ ਰਾਜੀਵ ਧਵਨ ਨਾਂ ਦੇ ਵਕੀਲ ਨੇ ਜਾ ਕੇ ਸੁਪਰੀਮ ਕੋਰਟ ਦੇ ਅੱਗੇ ਦੁਹੱਥੜ ਮਾਰੀ ਕਿ ਮੈਨੂੰ ਖੁਦ ਕੋਰਟ ਕੰਪਲੈਕਸ ਦੇ ਵਿੱਚ ਭੈਣ ਦੀ ਗਾਲ ਕੱਢੀ ਗਈ, ਇੱਥੋਂ ਤੱਕ ਕਿ ਮੈਨੂੰ ਪਾਕਿਸਤਾਨ ਦਾ ਦੱਲਾ ਕਿਹਾ ਗਿਆ। ਹੁਣ ਇਹ ਵੇਖੋ ਕਿ ਇਹ ਕਿਸ ਤਰ੍ਹਾਂ ਦੀ ਰਾਸ਼ਟਰ ਭਗਤੀ ਹੈ ਕਿ ਇੱਕ ਵਕੀਲ ਨੂੰ ਜਿਹੜਾ ਸੁਪਰੀਮ ਕੋਰਟ ਵੱਲੋਂ ਨਿਗਰਾਨ ਤਾਇਨਾਤ ਕੀਤਾ ਗਿਆ ਉਹਨੂੰ ਪਾਕਿਸਤਾਨ ਦਾ ਦੱਲਾ ਕਿਹਾ ਜਾਂਦਾ, ਉਹਨੂੰ ਭੈਣ ਦੀ ਗਾਲ ਕੱਢੀ ਜਾਂਦੀ ਹੈ। ਕਿਸ ਤਰ੍ਹਾਂ ਦੀ ਰਾਸ਼ਟਰੀ ਭਗਤੀ ਹੈ। ਦੂਜੇ ਪਾਸੇ ਅੱਜ ਫਿਰ ਜਿਹੜੇ ਵਕੀਲ ਸੀਗੇ, ਕਿਉਂਕਿ ਪਹਿਲਾਂ ਵਕੀਲਾਂ ਨੇ ਬਹੁਤ ਤਾਂਡਵ ਕੀਤਾ ਤੇ ਅੱਜ ਵਕੀਲਾਂ ਦਾ ਇੱਕ ਧੜਾ ਜਿਹੜਾ ਸੀ ਉਹ ਘਨੱਈਏ ਦੇ ਪੱਖ 'ਚ ਵੀ ਨਿੱਤਰ ਆਇਆ। ਉੱਥੇ ਫਿਰ ਧੱਕਾ ਮੁੱਕੀ ਹੋਈ। ਅੱਜ ਫਿਰ ਪੱਤਰਕਾਰਾਂ ਦੇ ਕੁਟਾਪੇ ਹੋਏ ਆ। ਹਾਲਾਂਕਿ ਕੱਲ ਸੁਪਰੀਮ ਕੋਰਟ ਨੇ ਪੱਤਰਕਾਰਾਂ ਨੂੰ ਭਰੋਸਾ ਦਿੱਤਾ ਸੀ ਕਿ ਤੁਸੀਂ ਨਿਡਰਤਾ ਦੇ ਨਾਲ ਜਾ ਕੇ ਉੱਥੇ ਕਵਰੇਜ ਕਰੋ, ਤੁਹਾਨੂੰ ਕੋਈ ਨਹੀਂ ਰੋਕੇਗਾ। ਤਾਂ ਫਿਰ ਵੀ ਅੱਜ ਜਿਹੜੀ ਕੋਰਟ ਕੰਪਲੈਕਸ ਦੇ ਵਿੱਚ ਘਟਨਾ ਦਾ ਵਾਪਰ ਜਾਣਾ ਵਾਕਈ ਰਾਸ਼ਟਰ ਭਗਤੀ ਦੀ ਇੰਤਹਾ ਹੈ। ਔਰ ਇਹਨਾਂ ਦੇ ਜਦੋਂ ਪਰਸੋਂ ਟਕਰਾਅ ਹੋਇਆ ਸੀਗਾ ਤੇ ਇਹਨਾਂ ਦਾ ਜਿਹੜਾ ਇੱਕ ਭਾਜਪਾ ਵਿਧਾਇਕ OP ਸ਼ਰਮਾ ਉਹ ਸ਼ਰੇਆਮ ਕੈਮਰੇ 'ਚ ਕੈਦ ਹੋਇਆ ਕੁੱਟਮਾਰ ਕਰਦਾ ਤੇ ਜਦੋਂ ਉਹਨੂੰ ਪੁੱਛਿਆ ਗਿਆ ਉਹ ਕਹਿੰਦਾ ਜੀ ਕਿ ਮੇਰੇ ਤੇ ਤਾਂ ਇਹਨਾਂ ਨੇ ਪਹਿਲਾਂ ਵਾਰ ਕੀਤਾ, ਮੇਰੇ ਵਾਲ ਫੜ ਲਏ। ਤੇ ਪੱਤਰਕਾਰਾਂ ਨੇ ਕਿਹਾ ਜੀ ਕਿਉਂ ਝੂਠ ਮਾਰਦੇ, ਤੁਹਾਡਾ ਤਾਂ ਸਿਰ ਹੀ ਗੰਜਾ। ਉਹ ਫਿਰ ਵਿਫਰ ਪਿਆ। ਉਹ ਕਹਿੰਦਾ ਜੀ ਮੇਰੇ ਕੋਲ ਤੇ ਜੇ ਬੰਦੂਕ ਹੁੰਦੀ ਤੇ ਮੈਂ ਤਾਂ ਇਹਨਾਂ ਨੂੰ ਦੇਸ਼ ਧਰੋਹੀਆਂ ਨੂੰ ਗੋਲੀ ਮਾਰ ਦੇਣੀ ਸੀ। ਹਾਲਾਂਕਿ ਸਿਤਮ ਜ਼ਰੀਫੀ ਦੇਖੋ, ਜਿਹੜਾ NIA ਜਿਹੜੀ ਸਭ ਤੋਂ ਵੱਡੀ ਜਾਂਚ ਏਜੰਸੀ ਭਾਰਤ ਦੀ, ਉਹ ਕਹਿੰਦੀ ਕਿ ਘਨੱਈਆ ਦੇ ਖਿਲਾਫ ਜਿਹੜਾ ਦੋਸ਼ ਹੈ ਉਹ ਬਣਦਾ ਹੀ ਨਹੀਂ ਸੀ। NIA ਇਹ ਗੱਲ ਕਹਿੰਦੀ ਹੈ। ABP ਜਿਹੜੀ ਭਾਜਪਾ ਦੀ RSS ਦੀ ਜਿਹੜੀ ਵਿਦਿਆਰਥੀ ਸ਼ਾਖਾ ਉਹਨੇ 4 ਵੀਡੀਓ ਜਾਰੀ ਕੀਤੀਆਂ। ਉਹ ਜਿਹੜੀ ਨਾਅਰੇਬਾਜ਼ੀ ਹੁੰਦੀ ਹੈ JNU ਦੇ ਵਿੱਚ ਅਫਜ਼ਲ ਗੁਰੂ ਦੇ ਹੱਕ 'ਚ ਜਾਂ ਆਜ਼ਾਦੀ ਦੇ ਹੱਕ 'ਚ ਜਾਂ ਕਸ਼ਮੀਰ ਦੇ ਹੱਕ 'ਚ, ਤਾਂ ਉਹਦੇ ਵਿੱਚ ਕਿਤੇ ਵੀ ਘਨੱਈਆ ਜਿਹੜਾ ਉਹ ਨਾਅਰੇਬਾਜ਼ੀ ਕਰਦਾ ਦਿਖਾਈ ਨਹੀਂ ਦਿੰਦਾ। ਸੋ ਇੱਕ ਤੇ ਇਹ ਮਸਲਾ ਔਰ ਦੂਜਾ ਜਿਹੜੀ ਰਾਸ਼ਟਰ ਭਗਤਾਂ ਦੀ ਹੈ ਜਿਹੜੀ ਗੁੰਡਾ ਕਰਦੀ ਹੈ, ਇਹਨੇ ਦਿਖਾ ਦਿੱਤਾ ਕਿ ਇੱਥੇ ਜਿਹੜਾ
ਬੋਲਦਾ, ਜਿਹੜਾ ਕੋਈ ਦਲਿਤਾਂ ਦੇ ਹੱਕ ਦੀ ਗੱਲ ਕਰਦਾ, ਜਿਹੜਾ ਕੋਈ ਇਸ ਭਗਵੇਂ ਅੱਤਵਾਦ ਨੂੰ ਭੰਡਦਾ, ਉਹ ਦੇਸ਼ ਧਰੋਹੀ ਹੈ। ਤੇ ਜਿਹੜਾ ਤਿਰੰਗਾ ਲਪੇਟ ਕੇ ਤਰਸ਼ੂਲ ਲੈ ਕੇ ਜੋ ਕਰੀ ਜਾਂਦਾ ਉਹ ਰਾਸ਼ਟਰ ਭਗਤ ਆ। ਉਹਨੂੰ ਸਭ ਕੁਛ ਮਾਫ ਹੈ ਤੇ ਦੂਜੇ ਨੂੰ ਸਭ ਕੁਛ ਜਿਹੜਾ ਉਹ ਗੁਨਾਹ ਹੈ। ਜੀ ਜੀ ਬਿਲਕੁਲ ਜੀ। ਇਸ ਦੇ ਵਿੱਚ ਹੁਣ ਜਿਹੜਾ ਜੀ ਕੋਈ ਵੀ ਸ਼ੱਕ ਜਿਹੜਾ ਆ ਉਹ ਕਿਸੇ ਨੂੰ ਰਹਿ ਨਹੀਂ ਗਿਆ ਹੋਣਾ ਵੀ ਕਿਸੇ ਨੂੰ ਕੁਛ ਵੀ ਕਰਨ ਤੋਂ ਪਹਿਲਾਂ ਇਹ ਇਹਨਾਂ ਕੋਲ ਹੁਣ ਸ਼ਾਇਦ ਲੈਣਾ ਪਿਆ ਕਰੂਗਾ ਸਰਟੀਫਿਕੇਟ ਵੀ ਕਿਹੜਾ ਨੈਸ਼ਨਲਿਸਟ ਆ ਕਿਹੜਾ ਨਹੀਂ ਆ। ਅਤੇ ਅਗਲੀ ਜਿਹੜੀ ਗੱਲਬਾਤ ਕਰਦੇ ਆ, ਕੈਪਟਨ ਅਮਰਿੰਦਰ ਹੁਣਾਂ ਨੇ ਆਖਿਆ ਵੀ ਡੇਰਿਆਂ ਕੋਲੋਂ ਮੰਗਾਂਗੇ ਵੋਟਾਂ। ਇੱਥੇ ਜੀ ਹੁਣ ਥਾਂ ਥਾਂ ਮੰਗਦੇ ਫਿਰਦੇ ਆ, ਕਦੇ ਸਟੂਡੈਂਟਾਂ ਕੋਲੇ ਚਲੇ ਜਾਂਦੇ ਆ, ਕਦੇ ਕਿਸਾਨਾਂ ਦੀ ਗੱਲ ਕਰਦੇ ਆ, ਕਦੇ ਬੇਰੁਜ਼ਗਾਰਾਂ ਦੀ ਗੱਲ ਕਰਦੇ ਆ। ਉਹ ਮੌਕਾ ਭੁੱਲ ਗਏ ਜਦੋਂ ਇਹਨਾਂ ਨੇ ਮਟਕਾ ਚੌਂਕ ਪੱਕਾ ਹੀ ਰੱਖ ਦਿੱਤਾ ਸੀ ਕਿ ਆਜੋ ਜਿਹਨੇ ਨੌਕਰੀ ਲੈਣੀ ਆ ਆਜੋ ਉੱਥੇ ਦੇ ਦਿੰਦੇ ਆ। ਹੁਣ ਸਾਰੀਆਂ ਜਮਾਤਾਂ ਦਾ, ਸਾਰੇ ਵਰਗਾਂ ਦਾ ਕੈਪਟਨ ਹੋਰਾਂ ਨੂੰ ਬੜਾ ਹੇਜ ਜਾਗਿਆ ਤੇ ਇਹ ਹੇਜ ਹੈ ਜਿਹੜਾ ਉਹ ਫਿਰ ਉਹਨਾਂ ਦੀ ਜਿਹੜੀ ਮਾੜੀ ਮੋਟੀ ਪੁਰਾਣੀ ਸਾਂਝ ਹੈ ਉਹਦੇ ਪ੍ਰਤੀ ਵੀ ਜਾਗਿਆ। ਉਹਨਾਂ ਨੇ ਸਾਫ਼ ਹੀ ਕਰ ਦਿੱਤਾ ਹੈ ਕਿ ਅਸੀਂ ਡੇਰਿਆਂ 'ਚ ਜਾਵਾਂਗੇ, ਵੋਟਾਂ ਮੰਗਾਂਗੇ ਡੇਰੇਦਾਰਾਂ ਕੋਲੇ, ਕਿਉਂਕਿ ਡੇਰੇ ਆ ਜਿਹੜੇ ਉਹ ਪੰਜਾਬ ਦੀ ਧਰਤੀ ਤੇ ਹੈ, ਕੋਈ ਪਾਕਿਸਤਾਨ 'ਚ ਨਹੀਂ। ਸੋ ਸਾਫ਼ ਆ ਕਿ ਡੇਰਿਆਂ ਤੇ ਫਿਰ ਇੱਕ ਵਾਰੀ ਸਿਆਸਤ ਜਾ ਕੇ ਪੱਲਾ ਅੱਡੇਗੀ, ਹੱਥ ਜੋੜੇਗੀ, ਖੈਰਾਤ ਮੰਗੇਗੀ। ਹੁਣ ਕਿਹਦੀ ਝੋਲੀ 'ਚ ਅੱਗੋਂ ਬਾਬੇ ਆ ਜਿਹੜੇ ਪਤਾਸੇ ਪਾਉਂਦੇ ਆ ਉਹਦੇ ਸਮਾਂ ਦੱਸੇਗਾ ਜੀ ਜੀ। ਪਰ ਵੈਸੇ ਕੋਈ ਇਹ ਨਿਆਰੀ ਗੱਲ ਨਹੀਂ ਹੈ ਰਾਜ ਕਰਨਵੀਰ ਸਿੰਘ ਜੀ, ਕਿਉਂਕਿ ਇਹ ਨੇਤਾਗਨ ਤੇ ਜਿਹੜੇ ਡੇਰੇਦਾਰ ਹੈ ਇਹ ਸਾਂਢੂ ਹੈ। ਪੁੱਛੋਗੇ ਸਾਂਢੂ ਕਿਵੇਂ? ਕਿਉਂਕਿ ਦੋਵੇਂ ਕਹਿੰਦੇ ਆ ਅਸੀਂ ਸੇਵਾ ਕਰਦੇ ਆ ਤੇ ਕਰਦੇ ਕੁਛ ਦੋਵੇਂ ਹੀ ਹੋ ਰਿਹਾ। ਜੀ ਬਿਲਕੁਲ ਜੀ, ਦਿਖਾਵਾ ਹੋਰ ਆ ਤੇ ਕੁਛ ਹੋਰ ਆ। ਪੰਜਾਬ ਸਰਕਾਰ ਨੇ ਜਿਹੜੇ ਖਿਡਾਰੀਆਂ ਨੂੰ ਸਹਾਇਤਾ ਦੇਣ ਤੋਂ ਜਿਹੜਾ ਜੀ ਇਨਕਾਰ ਕਰ ਦਿੱਤਾ। ਕਹਿੰਦੇ ਵੀ ਜੇ ਬਾਹਰ ਖੇਡਣ ਜਾਣਾ 2.5 ਲੱਖ ਰੁਪਈਆ ਜਮ੍ਹਾਂ ਕਰਾਓ। ਕਿੱਥੋਂ ਭਾਲਦਾ ਬਜੌਰ ਦੀਆਂ ਦਾਖਾਂ ਕਿੱਕਰਾਂ ਦੇ ਬੀਜ ਕੇ। ਅਸੀਂ ਇਹੋ ਜਿਹੀਆਂ ਨੀਤੀਆਂ, ਇਹੋ ਜਿਹੀਆਂ ਪਾਲਿਸੀਆਂ ਲੈ ਕੇ ਤੁਰੇ ਆ ਤੇ ਫਿਰ ਅਸੀਂ ਕਿੱਥੋਂ ਉਮੀਦ ਕਰਦੇ ਹਾਂ ਕਿ ਇੱਕ ਉੱਡਣਾ ਸਿੱਖ ਹੋਰ ਪੈਦਾ ਹੋ ਜਾਏਗਾ, ਇੱਕ ਰਜਿੰਦਰ ਸਿੰਘ ਹਾਕੀ ਵਾਲਾ ਹੋਰ ਪੈਦਾ ਹੋ ਜਾਏਗਾ। ਇਹ ਸਾਡੇ ਮੈਨੂੰ ਲੱਗਦਾ ਕਿ ਮਨੋਕਲਪਨਿਕ ਸੰਸਾਰ ਹੈ ਜਿਹਦੇ 'ਚ ਅਸੀਂ ਉਮੀਦ ਕਰਦੇ ਕਿ ਕਦੇ ਸਾਡਾ ਪੰਜਾਬੀ ਵੀ ਜਿਹੜਾ ਉਹ ਓਲੰਪਿਕ ਦੇ ਵਿੱਚ ਮੈਡਲ ਲੈ ਕੇ ਪਰਤੇਗਾ। ਉਹ ਅਸੀਂ ਝੂਠ ਦੇ ਵਿੱਚ ਜੀ ਰਹੇ ਹਾਂ, ਕਿਉਂਕਿ ਸਾਡੀ ਸਰਕਾਰ ਦੀ ਖੇਡ ਨੀਤੀ ਇਹ ਵੇਖੋ ਇਹ ਆ ਕਿ ਸਾਡੇ ਪੰਜਾਬ ਦੇ 12 ਖਿਡਾਰੀ ਇੰਟਰਨੈਸ਼ਨਲ ਸਕੂਲ ਗੇਮਸ ਦੀ ਵਾਟਰ ਪੋਲੋ ਇਵੈਂਟ ਲਈ ਸਿਲੈਕਟ ਹੋਏ ਆ। 12 ਖਿਡਾਰੀ ਕਿਸੇ ਸੂਬੇ ਦੇ ਸਿਲੈਕਟ ਹੋ ਜਾਣ ਬੜੀ ਮਾਣਮੱਤੀ ਪ੍ਰਾਪਤੀ ਹੈ। ਪਰ ਕੀ ਕੀਤਾ ਪੰਜਾਬ ਸਰਕਾਰ ਨੇ? ਉਹਨਾਂ ਦੀ ਜਿਹੜੀ ਟਰੈਵਲਿੰਗ ਦਾ ਜਾਂ ਜਿਹੜਾ ਹੋਰ ਉਹਨਾਂ ਦੇ ਰਹਿਣ ਸਹਿਣ ਦਾ ਜਿਹੜਾ ਖਰਚਾ ਆਉਣਾ ਸੀ, ਅਨੁਮਾਨਿਤ ਖਰਚਾ ਜਿਹੜਾ 2.5 ਲੱਖ, ਉਹ ਉਹਨਾਂ ਨੇ ਪਾ ਦਿੱਤਾ ਮਾਪਿਆਂ ਦੇ ਪੇਟੇ ਕਿ ਭਾਈ ਜੇਕਰ ਤੁਸੀਂ ਆਪਣੇ ਜਵਾਕ ਬਾਹਰ ਖਿਡਾਉਣੇ ਆ ਤਾਂ ਘੱਟੋ ਘੱਟ 2.5 ਲੱਖ ਰੁਪਇਆ ਸਾਡੇ ਪਾਸ ਜਮ੍ਹਾਂ ਕਰਾ ਦਿਓ, ਅਸੀਂ ਇਹਨਾਂ ਨੂੰ ਖਿਡਾ ਲਿਆਵਾਂਗੇ, ਨਹੀਂ ਤਾਂ ਸਾਡਾ ਜਵਾਬ ਆ। ਹੁਣ ਦਲਜੀਤ ਸਿੰਘ ਚੀਮਾ ਹੋ ਰਹੀ ਹੈ ਜਿਹੜੇ ਉਹ ਆਪਦਾ ਪੱਖ ਦੇ ਰਹੇ ਸੀ। ਉਹ ਕਹਿੰਦੇ ਜੀ ਕਿ ਪਹਿਲਾ ਨੰਬਰ ਨੈਸ਼ਨਲ ਸਕੂਲ ਗੇਮਸ ਦੇ ਵਿੱਚ ਵਾਟਰ ਪੋਲੋ ਦੇ ਅੰਦਰ ਸੀਗਾ ਬੰਗਾਲ ਦਾ, ਉਹ ਹਟ ਗਏ, ਉਹਨਾਂ ਨੇ ਖਰਚਾ ਜਿਹੜਾ ਅਫੋਰਡ ਨਹੀਂ ਕੀਤਾ, ਉਹ ਹਟ ਗਏ ਤੇ ਪੰਜਾਬ ਦੇ ਮੁੰਡੇ ਜਿਹੜੇ ਸਿਲੈਕਟ ਹੋ ਗਏ। ਉਹਨਾਂ ਦੇ ਕਹਿਣ ਦਾ ਮਤਲਬ ਸੀ ਕਿ ਸਿਲੈਕਟ ਹੋ ਗਏ, ਉਹ ਖੁਸ਼ ਨਹੀਂ ਸੀ ਕਿ ਸਿਲੈਕਟ ਹੋ ਗਏ ਜੀ, ਬੰਗਾਲ ਦੇ ਹਟਣ ਕਰਕੇ ਇਹਨਾਂ ਦੀ ਵਾਰੀ ਆ ਗਈ। ਸੋ ਫੈਡਰੇਸ਼ਨ ਨੇ ਸਾਨੂੰ ਕਿਹਾ ਤੇ ਉਦੋਂ ਜਿਹੜੇ 8 ਪੇਰੈਂਟਸ ਸੀਗੇ ਉਹ ਹਾਂ ਕਰ ਗਏ, ਹੁਣ 4 ਜਿਹੜੇ ਆ ਉਹ ਇਨਕਾਰ ਕਰਦੇ ਆ। ਤੇ ਭਲਿਓ ਮਾਨਸੋ, ਜੇ 8 ਅਫੋਰਡ ਕਰਦੇ ਆ, ਜਿਹੜੇ 4 ਜਿਨ੍ਹਾਂ ਦੇ ਵਿੱਚੋਂ ਹੋ ਸਕਦਾ ਕਿਸੇ ਦੀ ਮਾਂ ਕੂੜਾ ਕਰਕੇ ਇੱਥੋਂ ਤੱਕ ਉਹਨੂੰ ਲੈ ਕੇ ਗਈ ਹੋਵੇ, ਕਿਸੇ ਦਾ ਪਿਓ ਕਿਸੇ ਨਾਲ ਸੀਰੀ ਰਲ ਕੇ ਉਹਨੂੰ ਇੱਥੋਂ ਤੱਕ ਲੈ ਕੇ ਗਿਆ ਹੋਵੇ, ਤੁਸੀਂ ਘੱਟੋ ਘੱਟ 4 ਦੀ ਇਮਦਾਦ ਤੇ ਕਰੋ। ਜੇ 8 ਮੰਨਦੇ ਆ ਕਿ ਅਸੀਂ ਕਰਜ਼ਾ ਚੁੱਕਦੇ ਆਪਦੇ ਜਵਾਕਾਂ ਦਾ, ਫਿਰ ਤੇ ਦਿੱਕਤ ਹੀ ਕੀ ਹੈ ਜੀ। ਪਰ ਮੈਨੂੰ ਲੱਗਦਾ ਹੈ ਕਿ ਜਿਹੜੀ ਸਰਕਾਰ ਨੇ ਇਹ ਬੇਰੁਖੀ ਵਿਖਾਈ ਹੈ, ਉਹ ਤੇ ਇਸ ਤਰ੍ਹਾਂ ਦਾ ਅਹਿਸਾਸ ਹੁੰਦਾ ਕਿ ਜਿਵੇਂ ਇਸ ਮੁਲਕ ਦੇ ਵਿੱਚ ਇੱਕ ਬੱਚਾ ਜੰਮ ਲੈਣਾ ਤੇ ਉੱਤੋਂ ਉਹਨੂੰ ਖੇਡਾਂ 'ਚ ਪਾ ਦੇਣਾ ਇਹ ਕੋਈ ਬੱਜਰ ਗਲਤੀ ਹੈ। ਜੀ 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 ਬਿਲਕੁਲ। ਤੇ ਫਿਰ ਜਿੱਦਾਂ ਤੁਸੀਂ ਪਹਿਲਾਂ ਦੱਸ ਹੀ ਦਿੱਤਾ ਵੀ ਉੱਡਣੇ ਸਿੱਖ ਫਿਰ ਆਪਾਂ ਭਾਲਦੇ ਹਾਂ। ਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ ਪੰਜਾਬ ਦੇ ਵਿੱਚ ਪਿਛਲੇ 5 ਸਾਲਾਂ ਦੇ ਦੌਰਾਨ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਦੁੱਗਣੀ ਹੋਈ। ਇਹ ਅੰਕੜਾ ਆਪਣੇ ਆਪ ਦੇ ਵਿੱਚ ਸ਼ੀਸ਼ਾ ਹੈ ਜੀ, ਆਇਨਾ ਆ ਸਾਨੂੰ ਹਕੀਕਤ ਦਿਖਾਉਣ ਲਈ। ਔਰ ਇਹ ਅੰਕੜਾ ਕਿਸੇ ਗੈਰ ਸਰਕਾਰੀ ਸੰਗਠਨ ਦਾ ਨਹੀਂ ਹੈ ਜਾਂ ਕਿਸੇ ਸਰਕਾਰੀ
ਸਿਆਸਤ ਦਾ ਹਿੱਸਾ ਨਹੀਂ ਹੈ। ਇਹ ਅੰਕੜਾ ਜਿਹੜਾ PGI ਦੇ ਵਿੱਚੋਂ ਜਾਰੀ ਹੋਇਆ, PGI ਵਾਲਿਆਂ ਨੇ ਕਿਹਾ ਕਿ ਪੰਜਾਬ ਦੇ ਵਿੱਚੋਂ ਆਉਣ ਵਾਲੇ ਕੈਂਸਰ ਦੇ ਮਰੀਜ਼ ਆ ਜਿਹੜੇ ਉਹ ਦੁੱਗਣੇ ਹੋਏ ਆ ਇਹਨਾਂ 5 ਸਾਲਾਂ ਦੇ ਵਿੱਚ। ਉਹਨਾਂ ਨੇ ਅੰਕੜਾ ਦੇ ਕੇ ਕਿਹਾ ਕਿ 2011 ਤੋਂ 13 ਤੱਕ ਇੱਥੇ 12,709 ਮਰੀਜ਼ ਆਏ ਸੀ, ਜਦੋਂ ਕਿ 2014 ਵਿੱਚ 1 ਸਾਲ ਦੇ ਅੰਦਰ ਹੀ 7100 ਮਰੀਜ਼ ਆਇਆ, ਜਦ ਕਿ ਅਗਲੇ ਸਾਲ ਇਹ ਗਿਣਤੀ ਵੱਧ ਕੇ 7217 ਤੇ ਜਾ ਪਹੁੰਚੀ। ਯਾਨੀ ਕਿ ਜਿਹੜੇ 3 ਸਾਲਾਂ ਦੇ ਵਿੱਚ 12,000 ਮਰੀਜ਼ ਗਏ ਸੀ, ਉਹ 2 ਸਾਲਾਂ ਦੇ ਵਿੱਚ ਹੀ ਉਸ ਅੰਕੜੇ ਨੂੰ ਕਿਤੇ ਪਾਰ ਕਰਕੇ। ਸੋ ਇਹਦਾ ਮਤਲਬ ਆ ਕਿ ਜਿਹੜੇ ਕੈਂਸਰ ਦੇ ਮਰੀਜ਼ ਆ ਉਹ ਧੜਾ-ਧੜ ਪੰਜਾਬ ਦੇ ਵਿੱਚ ਪੈਦਾ ਹੁੰਦੇ ਪਏ ਆ। ਔਰ ਦਿਲਚਸਪ ਗੱਲ ਇਹ ਹੈ ਕਿ ਬਲੱਡ ਕੈਂਸਰ ਮਰਦਾਂ ਦੇ ਵਿੱਚ, ਜਿੱਦਾਂ ਔਰਤਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਬੱਚੇਦਾਨੀ ਦਾ ਜਿਹੜਾ ਕੈਂਸਰ ਸੀ ਉਹਦੇ 'ਚ ਗਿਰਾਵਟ ਆਈ, ਉਸੇ ਤਰ੍ਹਾਂ ਹੀ ਜਿਹੜੇ ਮਰਦ ਮਰੀਜ਼ ਆ ਉਹਨਾਂ ਦੇ ਵਿੱਚ ਬਲੱਡ ਕੈਂਸਰ ਦੇ ਮਾਮਲਿਆਂ ਦੇ ਅੰਦਰ ਤੇ ਗਿਰਾਵਟ ਦਰਜ ਕੀਤੀ ਗਈ। ਪਰ ਮੂੰਹ ਦਾ ਕੈਂਸਰ ਤੇ ਫੇਫੜਿਆਂ ਦਾ ਕੈਂਸਰ ਹੈ ਜਿਹੜਾ ਉਹ ਲਗਭਗ ਦੱਸਦੇ ਆ ਕਿ ਇਹ ਵੱਧ ਕੇ 20 ਤੋਂ ਹੁਣ 21% ਹੋ ਗਿਆ। ਯਾਨੀ ਇਹ ਜਿਹੜਾ ਸੀਗਾ ਇਹ ਪਰਸੈਂਟੇਜ ਵੱਧ ਗਿਆ। ਉਹਦਾ ਕਾਰਨ ਇਹ ਆ ਕਿਉਂਕਿ ਰਾਜਕਰਨਵੀਰ ਸਿੰਘ ਜੀ, ਇੱਕ ਪਿੱਛੇ ਜੇ ਅੰਕੜਾ ਜਾਰੀ ਹੋਇਆ ਸੀ ਕਿ 13% ਪੰਜਾਬੀ ਜਿਹੜੇ ਇੱਥੇ ਰਹਿਣ ਵਾਲੇ ਆ ਉਹ ਸਿਗਰਟ ਨੋਸ਼ੀ ਕਰਨ ਲੱਗ ਪਏ ਆ। 13%, ਇਹ ਬਹੁਤ ਵੱਡਾ ਅੰਕੜਾ ਸੀਗਾ। ਤਾਂ ਫੇਫੜਿਆਂ ਵਾਲਾ ਕੈਂਸਰ ਜਿਹੜਾ ਮੈਨੂੰ ਲੱਗਦਾ, ਮੂੰਹ ਵਾਲਾ ਕੈਂਸਰ, ਫੇਫੜਿਆਂ ਵਾਲਾ ਕੈਂਸਰ ਇੱਕ ਸ਼ਰਾਬ ਦੀ ਵਜ੍ਹਾ ਹੋ ਸਕਦੀ ਹੈ, ਔਰ ਦੂਸਰਾ ਜਿਹੜਾ ਮੂੰਹ ਵਾਲਾ ਕੈਂਸਰ ਆ ਇਹਦੀ ਵਜ੍ਹਾ ਹੈ ਤੰਬਾਕੂ ਔਰ ਸਿਗਰਟ ਨੋਸ਼ੀ। ਔਰ ਦੂਸਰਾ ਪਹਿਲੂ ਤਸਵੀਰ ਦਾ ਇਹ ਹੈ ਕਿ ਸਾਡਾ ਪੌਣ ਪਾਣੀ, ਖਾਸ ਤੌਰ ਤੇ ਪਾਣੀ ਇੰਨਾ ਜ਼ਿਆਦਾ ਖਤਰਨਾਕ ਹੈ ਜੀ, ਧਰਤੀ ਹੇਠਲਾ ਪਾਣੀ, ਕਿਉਂਕਿ ਉਹਦੇ 'ਚ ਜ਼ਹਿਰ ਵੀ ਜਾਂਦੇ ਆ ਫਸਲਾਂ ਤੇ, ਜਿਹੜਾ ਅਸੀਂ ਰਸਾਇਣ ਛਿੜਕਦੇ ਹਾਂ, ਜ਼ਹਿਰਾਂ ਛਿੜਕਦੇ ਹਾਂ, ਉਹ ਵੀ ਜਾਂਦਾ ਹੈ। ਔਰ ਜਿਹੜਾ ਲੈਡ, ਸਿੱਕਾ ਹੈ, ਯੂਰੇਨੀਅਮ ਹੈ, ਉਹ ਧਾਤਾਂ ਵੀ ਬਹੁਤ ਜ਼ਿਆਦਾ ਮਾਤਰਾ 'ਚ ਪਾਈਆਂ ਜਾਂਦੀਆਂ। ਔਰ ਅਫਸੋਸ ਇਸ ਗੱਲ ਦਾ ਹੈ ਜੀ ਕਿ ਸਾਡੇ ਪੰਜਾਬ ਦੇ ਲੀਡਰ ਜਿਹੜੇ ਬੱਸਾਂ ਪਾਣੀ 'ਚ ਚਲਾਉਂਦੇ ਪਏ ਆ, ਜਿਹੜੇ ਫਲਾਈਓਵਰ ਬਣਾਉਂਦੇ ਪਏ, ਜਿਹੜੇ ਸੀਮੈਂਟਡ ਸੜਕਾਂ ਬਣਾਉਂਦੇ ਪਏ, ਅੱਜ ਤੱਕ 100% ਆਬਾਦੀ ਨੂੰ ਸ਼ੁੱਧ ਪਾਣੀ ਮੁਹੱਈਆ ਨਹੀਂ ਕਰਵਾ ਸਕੇ। ਅੱਜ ਵੀ ਲੋਕ ਨਲਕਿਆਂ ਤੋਂ ਪਾਣੀ ਪੀਂਦੇ ਆ। ਹੁਣ ਜਦੋਂ ਆਈ ਨਲਕਿਆਂ 'ਚੋਂ ਜ਼ਹਿਰ ਰਿਹਾ ਤੇ ਫਿਰ ਜ਼ਹਿਰ ਨੇ ਕਿਸੇ ਪਾਸੇ ਸਰੀਰ ਦੇ ਕਿਸੇ ਹਿੱਸੇ 'ਚੋਂ ਫੁੱਟਣਾ ਹੀ ਹੈ। ਉੱਧਰੋਂ ਤੰਬਾਕੂ, ਸ਼ਰਾਬ, ਕਈ ਅਲਾਮਤਾਂ, ਜ਼ਹਿਰੀਲੀ ਪੌਣ ਪਾਣੀ, ਤੇ ਫਿਰ ਜਿਹੜਾ ਘਰ ਘਰ ਜਿਹੜਾ ਮਰੀਜ਼ ਹੈ ਹੋਣਾ ਸੁਭਾਵਿਕ ਹੀ ਹੈ। ਸਾਡੇ ਤੇ ਇੱਧਰ ਹਾਲ ਇਹ ਹੈ ਜੀ, ਕਈ ਘਰ ਇਸ ਤਰ੍ਹਾਂ ਦੇ ਜਿਨ੍ਹਾਂ ਦੇ 2-2, 3-3 ਮਰੀਜ਼ ਆ ਜਿਹੜੇ ਉਹ ਮੰਜੇ ਤੇ ਪਏ, ਕਿਉਂਕਿ ਇਲਾਜ ਸੰਭਵ ਨਹੀਂ ਹੈ, ਇੰਨਾ ਪੈਸਾ ਨਹੀਂ ਹੈ, ਉਹ ਮੌਤ ਦਾ ਇੰਤਜ਼ਾਰ ਕਰਦੇ ਪਏ ਆ। ਜੀ ਅਤੇ ਨਾਲ ਹੀ ਹੁਣੇ ਜਿਹੜੇ ਉਪ ਮੁੱਖ ਮੰਤਰੀ ਨੇ ਸੁਖਬੀਰ ਬਾਦਲ ਆ, ਉਹਨਾਂ ਦਾ ਬਿਆਨ ਆਇਆ ਵੀ ਪੰਜਾਬ ਦੇ ਵਿੱਚ ਤੇ ਨਸ਼ਾ ਕਰਨ ਵਾਲੇ 1% ਤੋਂ ਵੀ ਘੱਟ ਨੇ ਲੋਕ, ਤੇ ਇਹ ਜਿਹੜੀਆਂ ਰਿਪੋਰਟਾਂ ਕੁਝ ਹੋਰ ਹੀ ਦੱਸੀ ਜਾਂਦੀਆਂ ਨੇ। ਦੇਖੋ, ਰਿਪੋਰਟਾਂ ਦੀ ਸੁਣ ਲਓ, ਕੱਲ ਵੀ ਆਪਾਂ ਗੱਲ ਕੀਤੀ ਸੀਗੀ, ਉਹ ਇੱਕ ਪਿੰਡ 'ਚ ਕਹਿ ਕੇ ਹੋਰ ਆਏ ਤੇ ਅਗਲੇ ਪਿੰਡ ਹੀ ਉਹਨਾਂ ਦਾ ਟਾਕਰਾ ਹੋ ਗਿਆ, ਵਾਹ ਪੈ ਗਿਆ ਨਾਲ ਕਪੱਤਿਆਂ ਦੇ। ਉਹ ਇੱਕ ਨੇ ਉੱਠ ਕੇ ਕਹਿ ਦਿੱਤਾ ਜੀ ਕਿ ਸਾਡਾ ਤਾਂ ਲੰਘਣ ਨਹੀਂ ਦਿੰਦੇ, ਤੇ ਇਹ ਮੇਰੀ ਇਕੱਲੇ ਦੀ ਨਹੀਂ, 90% ਸਾਡੇ ਪਿੰਡ ਵਾਲਿਆਂ ਦੀ ਆਵਾਜ਼ ਆ। ਯਾਨੀ ਸਾਡਾ ਪਿੰਡ ਜਿਹੜਾ, ਉਹਨੇ ਕਿਹਾ ਕਿ 90% ਮਾਲ ਛਕਣ ਚੁਕਾਉਣ ਵਾਲੇ ਆ। ਇਹ ਅੰਕੜਿਆਂ ਦਾ ਜਿਹੜਾ ਹੇਰ ਫੇਰ ਆ, ਇਹ ਤੇ ਹੁੰਦਾ ਸ਼ੁਰੂ ਤੋਂ, ਪਰ ਹਕੀਕਤ ਜੇ ਵੇਖਣੀ ਹੈ ਤੇ ਤੁਸੀਂ ਉਹ ਮਕਬੂਲਪੁਰਾ ਜਿਹੜਾ ਕਸਬਾ ਅੰਮ੍ਰਿਤਸਰ ਦੇ ਨਾਲ, ਜਿੱਥੇ ਦੱਸਦੇ ਆ ਕਿ ਸਿਰਾਂ ਤੇ ਦੀਦੀਆਂ ਚਿੱਟੀਆਂ ਚੁੰਨੀਆਂ, ਮਰਦ ਕੋਈ ਰਹਿ ਹੀ ਨਹੀਂ ਗਿਆ। ਇਹ ਉਦਾਂ ਦੇ ਅਖਬਾਰ ਵੇਖੋ, ਜਿਹੜਾ ਇੱਕ ਪਿੰਡ ਆ ਵਲਟੋਆ ਸ਼ਾਇਦ, ਜਿੱਥੇ ਇੱਕ ਦਿਨ ਦੇ ਵਿੱਚ 3 ਨੌਜਵਾਨ ਮਰ ਗਏ ਸੀਗੇ, ਇੱਕ ਦਿਨ ਦੇ ਵਿੱਚ, ਇੱਕੋ ਪਿੰਡ ਦੇ, ਓਵਰਡੋਜ਼ ਕਰਕੇ। ਸੋ ਇਹ ਇਸ ਤਰ੍ਹਾਂ ਦੇ ਜਿਹੜੇ ਅੰਕੜੇ ਆ ਉਹ ਤੇ ਬੜੇ ਅੱਗੇ ਚਲੇ ਜਾਂਦੇ ਆ। ਸਰਕਾਰੀ ਅੰਕੜਿਆਂ ਦਾ ਜਿਹੜਾ ਹੈ ਆਧਾਰ ਬਣਾ ਕੇ ਸਿਆਸਤ ਕੀਤੀ ਜਾ ਸਕਦੀ ਹੈ, ਪਰ ਪੰਜਾਬ ਦਾ ਭਲਾ ਕੋਈ ਨਹੀਂ ਹੋਣਾ। ਭਲਾ ਇਹ ਹੋਣਾ ਕਿ ਅੰਕੜਿਆਂ ਦੇ ਹੇਰ ਫੇਰ 'ਚ ਪੈਣ ਦੀ ਬਜਾਏ ਇਸ ਰਾਹ ਪੈਣ ਕਿ ਇਹਦਾ ਹੱਲ ਖੋਜਿਆ ਜਾਵੇ। ਇਹ ਤੇ ਸਿਆਸੀ ਲੜਾਈ ਲੜੀ ਜਾਂਦੇ ਆ, ਉਹ ਕਹਿੰਦੇ ਜੀ ਇੰਨੇ %, ਉਹ ਕਹਿੰਦੇ ਇੰਨੇ %, ਦੇ ਵਿੱਚ ਜਿਹੜਾ ਉਹ ਪੰਜਾਬ ਹੈ ਸਾਰਾ ਸੈਂਟ ਹੋਈ ਜਾਂਦਾ। ਜੀ ਬਿਲਕੁਲ। ਅਤੇ ਅਗਲੀ ਗੱਲ ਮਿੰਟੂ ਜੀ ਕਰਦੇ ਆ ਵੀ ਬੀਬੀ ਨਵਜੋਤ ਕੌਰ ਸਿੱਧੂ ਦੇ ਉੱਤੇ ਕਹਿੰਦੇ ਜੀ ਹੋ ਸਕਦੀ ਹੈ ਕਾਰਵਾਈ, ਕਈ ਭਾਜਪਾਈ ਲੀਡਰ ਕਾਰਵਾਈ ਦੇ ਹੱਕ 'ਚ ਨੇ। ਬੀਬੀ ਨਵਜੋਤ ਕੌਰ ਸਿੱਧੂ, ਕਿਉਂਕਿ ਤੁਹਾਨੂੰ ਪਤਾ ਉਹਨਾਂ ਨੇ ਇਲੈਕਸ਼ਨ ਜਦੋਂ ਹੋਇਆ ਸੀਗਾ, ਬਾਈ ਇਲੈਕਸ਼ਨ ਹੋਣਾ ਸੀਗਾ ਖਡੂਰ ਸਾਹਿਬ ਵਾਲਾ, ਤੇ ਸਪਸ਼ਟ ਰੂਪ ਦੇ ਵਿੱਚ ਕਿਹਾ ਸੀ ਕਿ ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਜਿਹੜੀ ਵੋਟ ਨਾ ਪਾਈ ਜਾਵੇ। ਹੁਣ ਕਿਉਂਕਿ ਅਕਾਲੀ ਦਲ
ਉਹ ਚੋਣ ਜਿੱਤ ਚੁੱਕਾ ਵਾ। ਔਰ ਭਾਜਪਾ ਦਾ ਜਿਹੜਾ ਇੱਕ ਕੱਢ ਰਿਹਾ, ਅਕਾਲੀ ਤੇ ਕਹਿ ਹੀ ਰਹੇ ਆ ਕਿਉਂਕਿ ਬੀਬੀ ਸਿੱਧੂ ਨੇ ਸਿੱਧਾ ਨਹੀਂ ਸੀ ਉਹਨਾਂ ਦੇ ਨਾਲ ਚੱਲਣਾ ਕੀਤਾ, ਤਾਂ ਹੁਣ ਅਕਾਲੀ ਤਾਂ ਜਿੱਥੇ ਨਾਰਾਜ਼ ਹੈ ਹੀ ਨੇ, ਭਾਜਪਾ ਦਾ ਜਿਹੜਾ ਇੱਕ ਵਰਗ ਹੈ ਪਾਰਟੀ ਦਾ, ਉਹ ਨੇਤਾਵਾਂ ਦਾ, ਉਹ ਵੀ ਇਹ ਚਾਹੁੰਦਾ ਕਿ ਬੀਬੀ ਸਿੱਧੂ ਨੂੰ ਜਾਂ ਤੇ ਸਿੱਧਿਆ ਕਰ ਲਿਆ ਜਾਵੇ ਤੇ ਜਾਂ ਫਿਰ ਇਹਨੂੰ ਅਨੁਸ਼ਾਸਨੀ ਕਾਰਵਾਈ ਦੇ ਨਾਂ ਤੇ ਗੁੱਠੇ ਲਾ ਦਿੱਤਾ ਜਾਵੇ। ਹੁਣ ਸਵਾਲ ਇਹੀ ਉੱਠਦਾ ਕਿ ਇਹ ਕਰੇਗਾ ਕੌਣ? ਜਿਹੜਾ ਕਮਲ ਸ਼ਰਮਾ ਹੈ ਉਹਦਾ ਹਾਲੇ ਕੋਈ ਭਰੋਸਾ ਨਹੀਂ, ਕਿਉਂਕਿ ਭਾਜਪਾ ਨੇ ਨਵਾਂ ਪ੍ਰਧਾਨ ਲਾਉਣਾ ਆਉਣ ਵਾਲੇ ਦਿਨਾਂ 'ਚ, ਥੋੜੇ ਦਿਨਾਂ ਤੱਕ ਫੈਸਲਾ ਹੋਣਾ। ਕਮਲ ਸ਼ਰਮਾ ਇਸ ਗੱਲੋਂ ਡਰਦਾ ਕਿ ਹੋ ਸਕਦਾ ਮੈਨੂੰ ਗੱਡੀਆਂ ਲਾ ਦੇਣ, ਕੱਲ ਨੂੰ ਬੀਬੀ ਸਿੱਧੂ ਦੇ ਨਾਲ ਵੀ ਵਿਗਾੜ ਪਵਾਂ, ਉਹ ਡਰਦਾ ਝਕਦਾ ਇਸ ਕਰਕੇ ਆ। ਦੂਜੇ ਪਾਸੇ ਜੇ ਵੇਖੀਏ, ਬੀਬੀ ਨਵਜੋਤ ਕੌਰ ਸਿੱਧੂ ਸਪਸ਼ਟ ਕਹਿ ਵੀ ਚੁੱਕੀ ਹੈ ਕਿ ਜੇ ਅਲਾਇੰਸ ਇਕੱਠਿਆਂ ਦਾ ਜਾਂਦਾ ਰਹਿੰਦਾ ਚੋਣਾਂ ਦੇ ਵਿੱਚ ਤਾਂ ਅਸੀਂ ਇਹਦੇ ਤੋਂ ਵੱਖ ਹੋ ਜਾਵਾਂਗੇ। ਉਹ ਸਪਸ਼ਟ ਹੈ ਉਹਨਾਂ ਦੀ ਨੀਤੀ। ਤੇ ਮੈਨੂੰ ਲੱਗਦਾ ਜੇ ਬੀਬੀ ਸਿੱਧੂ ਨਾ ਵੀ ਹੋਏਗੀ ਤਾਂ ਜਿਹੜੇ ਮਾਝੇ ਦੇ ਜਰਨੈਲ ਬੈਠੇ ਉੱਥੇ ਅੰਮ੍ਰਿਤਸਰ ਦੇ ਵਿੱਚ ਅਕਾਲੀ ਦਲ ਦੇ, ਉਹਨਾਂ ਨੇ 2017 ਆਉਂਦੇ ਜੇ ਕੱਟੇ ਗਏ ਤਾਂ ਬੀਬੀ ਨਵਜੋਤ ਕੌਰ ਸਿੱਧੂ ਤੇ ਨਵਜੋਤ ਸਿੱਧੂ ਇਹਨਾਂ ਦਾ ਪਤਾ ਕਟਵਾ ਦੇਣਾ, ਔਰ ਜਾਂ ਇਹਨਾਂ ਨੂੰ ਐਸਾ ਨੁਕਰੇ ਲਾਉਣਗੇ ਕਿ ਮੁੜ ਕੇ ਬਸ ਜਿਵੇਂ ਅੱਗੇ ਤੇ ਹੁਣ ਬਿਆਨ ਦੇ ਦਿੰਦੇ, ਅਖਬਾਰਾਂ ਵਾਲੇ ਛਾਪ ਦਿੰਦੇ ਆ, ਮੁੜ ਕੇ ਇਹਨਾਂ ਦੇ ਬੁਲਾਇਆ ਇਹਨਾਂ ਨੇ ਪੱਤਰਕਾਰ ਵੀ ਨਹੀਂ ਜਾਣ ਦੇਣੇ ਇਹਨਾਂ ਦੇ ਕੋਲ। ਜੀ ਬਿਲਕੁਲ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਪ੍ਰਸ਼ਨ ਪੱਤਰ ਦੇ ਵਿੱਚ ਪੁੱਛਿਆ ਗਿਆ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਫਾਂਸੀ ਕਿੱਥੇ ਦਿੱਤੀ ਗਈ? ਹੱਦ ਹੋ ਗਈ। ਵੇਖੋ ਜੀ, ਇਹ ਤਾਂ ਇੱਕ ਤਰ੍ਹਾਂ ਨਾਲ ਕਹਿ ਲਈਏ ਇਤਿਹਾਸ ਨਾਲ, ਜਿਹੜਾ ਸੁਨਹਿਰੀ ਇਤਿਹਾਸ ਹੈ ਉਹਦੇ ਨਾਲ ਧਰੋਹ ਹੈ, ਉਹਦੇ ਨਾਲ ਧਰੋਹ ਕਮਾਇਆ ਜਾ ਰਿਹਾ ਕਿ ਸਾਡਾ ਬੱਚਾ ਸਾਡਾ ਜਨ ਪੰਜਾਬ ਦਾ, ਕੀ ਮੈਨੂੰ ਲੱਗਦਾ ਹਿੰਦੁਸਤਾਨ ਦਾ ਜਾਣਦਾ ਹੈ ਕਿ ਹਿੰਦ ਦੀ ਚਾਦਰ ਸਨ ਸ੍ਰੀ ਗੁਰੂ ਤੇਗ ਬਹਾਦਰ ਜੀ। ਬੰਦਾ ਸਿੰਘ ਬਹਾਦਰ ਦੀ ਬਹਾਦਰੀ ਦੇ ਕਿਸੇ ਅੱਜ ਪੂਰੀ ਦੁਨੀਆ ਦੇ ਇਤਿਹਾਸ ਨੂੰ ਪ੍ਰਭਾਵਿਤ ਕਰਦੇ ਆ। ਇਹ ਦੋਨੇ ਸ਼ਹੀਦੀਆਂ ਲਾਸਾਨੀ ਸ਼ਹੀਦੀਆਂ ਨੇ, ਵਿਲੱਖਣ ਸ਼ਹੀਦੀਆਂ ਨੇ, ਜਿਨ੍ਹਾਂ ਦੀ ਮਿਸਾਲ ਕਿਤੇ ਹੋਰ ਪੂਰੇ ਵਿਸ਼ਵ ਦੇ ਵਿੱਚ ਨਹੀਂ ਮਿਲਦੀ। ਜਿਹੋ ਜਿਹੀਆਂ ਦੋਵੇਂ ਸ਼ਹੀਦੀਆਂ ਸੀ, ਜੋ ਇਹਨਾਂ ਦਾ ਕਨਸੈਪਟ ਸੀਗਾ ਔਰ ਜਿਸ ਤਰ੍ਹਾਂ ਇਹਨਾਂ ਨੂੰ ਅੰਜਾਮ ਦਿੱਤਾ ਗਿਆ, ਤਾਂ ਇਹ ਚੀਜ਼ਾਂ ਜਿਹੜੀਆਂ ਉਹ ਤੋੜੀਆਂ ਮਰੋੜੀਆਂ ਜਾਂਦੀਆਂ। ਇਸ ਤੋਂ ਵੱਡੀ ਇਸ ਮੁਲਕ ਦੇ ਲਈ ਸ਼ਰਮ ਕੋਈ ਹੋਰ ਨਹੀਂ ਹੋ ਸਕਦੀ, ਔਰ ਖਾਸ ਤੌਰ ਤੇ ਉਸ ਪੰਜਾਬ ਲਈ ਜਿਹਨੂੰ ਪੰਥਕ ਸਰਕਾਰ ਚਲਾਉਣ ਡਈ ਹੈ। ਇਹ ਹੋਇਆ ਕਿੱਥੇ ਆ? ਦੇਖੋ, ਇਹ ਕਿਸੇ ਸਕੂਲ ਦੇ ਪ੍ਰਸ਼ਨ ਪੱਤਰ 'ਚ ਨਹੀਂ ਹੋਇਆ, ਇਹ ਲੈਕਚਰਾਰਾਂ ਦੀ ਜਿਹੜੀ ਭਰਤੀ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ, ਜਿਹੜਾ ਉਹਨਾਂ ਨੂੰ ਪ੍ਰਸ਼ਨ ਪੱਤਰ ਦਿੱਤਾ ਗਿਆ ਉਹਦੇ 'ਚ ਇਹ ਕਿਹਾ ਗਿਆ ਕਿ ਇਹ ਦੱਸੋ ਕਿ ਬੰਦਾ ਸਿੰਘ ਬਹਾਦਰ, ਇੱਥੇ ਬੰਦਾ ਸਿੰਘ ਬਹਾਦਰ ਮੈਂ ਆਪਣੇ ਕੋਲੋਂ ਕਹਿ ਰਿਹਾ, ਪ੍ਰਸ਼ਨ ਪੱਤਰ 'ਚ ਬੰਦਾ ਬਹਾਦਰ ਲਿਖਿਆ ਗਿਆ, ਉਹਨੂੰ ਸਿੰਘ ਵੀ ਨਹੀਂ ਲਿਖਿਆ ਗਿਆ। ਬੰਦਾ ਬਹਾਦਰ ਅਤੇ ਗੁਰੂ ਤੇਗ ਬਹਾਦਰ ਨੂੰ ਫਾਂਸੀ ਕਿੱਥੇ ਦਿੱਤੀ ਗਈ ਸੀ? ਚਾਰਾਂ ਦੇ ਆਪਸ਼ਨ ਦਿੱਤੇ ਗਏ, ਚਾਰ ਦੋਵਾਂ ਦੀ ਕਿ ਆਹ ਜਗ੍ਹਾ ਹੈ ਜੀ, ਤੁਸੀਂ ਚੂਜ਼ ਕਰੋ ਕਿ ਕਿੱਥੇ ਦਿੱਤੀ ਗਈ ਸੀ। ਜਿੱਦਾਂ ਹੁਣ ਗੁਰੂ ਤੇਗ ਬਹਾਦਰ ਨੂੰ ਦਰਸਾਇਆ ਗਿਆ ਕਿ ਇਹਨਾਂ ਨੂੰ ਗੁਰਦਾਸ ਨੰਗਲ, ਲਾਹੌਰ ਜਾਂ ਸਰਹੰਦ, ਇਸ ਤਰ੍ਹਾਂ ਦੇ ਸ਼ਹਿਰ ਦੱਸੇ ਗਏ, ਤਾਂ ਦੋਨਾਂ ਦੇ ਵਿੱਚ ਚਾਰ ਆਪਸ਼ਨ ਦੇ ਕੇ ਦੱਸਿਆ ਗਿਆ ਕਿ ਚੂਜ਼ ਕਰੋ ਕਿ ਕਿੱਥੇ। ਜਦਕਿ ਦੋਨਾਂ ਦੇ ਵਿੱਚ ਤੁਸੀਂ ਖਾਸ ਤੌਰ ਤੇ ਇੱਕ ਚੀਜ਼ ਕਾਮਨ ਪਾਓਗੇ, ਉਹ ਇਹ ਹੈ ਕਿ ਦੋਨਾਂ ਆਪਸ਼ਨਾਂ ਦੇ ਵਿੱਚ ਜਿਵੇਂ ਗੁਰੂ ਤੇਗ ਬਹਾਦਰ ਹੋਰਾਂ ਦੇ ਬਾਰੇ ਲਿਖਿਆ ਗਿਆ ਕਿ ਉਹ ਚਾਰ ਆਪਸ਼ਨ ਸੀਗੇ, ਦਿੱਲੀ, ਸਰਹੰਦ, ਲਾਹੌਰ ਤੇ ਲੋਹਗੜ੍ਹ, ਤੇ ਇਸੇ ਤਰ੍ਹਾਂ ਹੀ ਬੰਦਾ ਸਿੰਘ ਬਹਾਦਰ ਦੇ ਸੀਗੇ ਗੁਰਦਾਸ ਨੰਗਲ, ਲਾਹੌਰ, ਸਰਹੰਦ ਤੇ ਦਿੱਲੀ। ਹੁਣ ਦੋਨਾਂ ਦੇ ਵਿੱਚ ਚੀਜ਼ ਸਾਂਝੀ ਕੀ ਹੈ ਕਿ ਗੁਰੂ ਤੇਗ ਬਹਾਦਰ ਹੋਰਾਂ ਦੀ ਜਿੱਥੇ ਸ਼ਹੀਦੀ ਵਾਸਤਵਿਕ ਦੇ ਵਿੱਚ ਹੋਈ ਸੀ ਦਿੱਲੀ, ਉਹ ਆਪਸ਼ਨ ਮੌਜੂਦ ਸੀ, ਤੇ ਦੂਜੇ ਪਾਸੇ ਗੁਰਦਾਸ ਨੰਗਲ ਦੀ ਜਿਹੜੀ ਉਹ ਗੜੀ ਸੀਗੀ ਜਿੱਥੋਂ ਗ੍ਰਿਫਤਾਰ ਕੀਤਾ ਗਿਆ ਸੀ, ਉਹਦਾ ਵੀ ਜ਼ਿਕਰ ਹੈ। ਯਾਨੀ ਇਹ ਜਿਹੜਾ ਪ੍ਰਸ਼ਨ ਪੱਤਰ ਬਣਾਉਣ ਵਾਲਾ ਸੀਗਾ ਉਹ ਬਿਲਕੁਲ ਅਣਜਾਣ ਨਹੀਂ ਸੀ। ਜੇ ਅਣਜਾਣ ਹੁੰਦਾ ਤੇ ਜਿਹੜੀਆਂ ਅਸਲੀ ਚੀਜ਼ਾਂ ਨੇ ਉਹ ਵਿੱਚ ਨਾ ਹੁੰਦੀਆਂ, ਫਿਰ ਤਾਂ ਅਸੀਂ ਕਹਿੰਦੇ ਕਿ ਬਿਲਕੁਲ ਹੀ ਕੋਰਾ ਸੀ। ਹੁਣ ਦੋਨੇ ਚੀਜ਼ਾਂ ਮੌਜੂਦ ਨੇ, ਜਿਹੜਾ ਜ਼ਿਕਰ ਹੈ ਦੋਨੇ ਚੀਜ਼ਾਂ ਦਾ, ਜਿੱਥੇ ਸ਼ਹੀਦੀਆਂ ਹੋਈਆਂ ਤੇ ਉਹ ਜਿੱਥੋਂ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕੀਤਾ ਗਿਆ, ਇਹਦਾ ਮਤਲਬ ਕਿ ਕਿਤੇ ਨਾ ਕਿਤੇ ਗੜਬੜ ਹੋਈ ਹੈ। ਵਿਸ਼ਾ ਜਾਂਚ ਦਾ, ਔਰ ਇਹ ਹੁਣ ਕਿਹਾ ਜਾ ਰਿਹਾ ਕਿ ਸਿੱਖਿਆ ਵਿਭਾਗ ਨੇ ਨਹੀਂ, ਕਿਸੇ ਯੂਨੀਵਰਸਿਟੀ ਨੇ ਇਸ ਪ੍ਰਸ਼ਨ ਪੱਤਰ ਨੂੰ ਤਿਆਰ ਕੀਤਾ ਸੀ। ਪਰ ਯੂਨੀਵਰਸਿਟੀ ਨੇ ਵੀ ਜੇ ਪ੍ਰਸ਼ਨ ਪੱਤਰ ਨੂੰ ਤਿਆਰ ਕੀਤਾ ਤੇ ਯੂਨੀਵਰਸਿਟੀ ਵੀ ਤਾਂ ਪੰਜਾਬ ਦੇ ਵਿੱਚ, ਉਹ ਤਾਂ ਕੋਈ ਯੂਕਰੇਨ ਦੇ ਵਿੱਚ ਨਹੀਂ, ਯੂਨੀਵਰਸਿਟੀ ਤਾਂ ਪੰਜਾਬ ਦੇ ਵਿੱਚ ਹੀ ਹੋਊ ਜਿਹਨੇ ਪ੍ਰਸ਼ਨ ਪੱਤਰ ਬਣਾਇਆ। ਸੋ ਜਿਹਨੇ ਵੀ ਇਹ ਕੁਤਾਹੀ ਕੀਤੀ ਹੈ, ਇਹ ਬਹੁਤ ਜ਼ਰੂਰੀ ਹੈ ਕਿ ਜਾਂਚ ਹੋਵੇ, ਉਹਨੂੰ ਦੰਡਿਤ ਕੀਤਾ ਜਾਵੇ। ਨਹੀਂ ਤਾਂ ਰਾਜ ਕਰਨਵੀਰ ਸਿੰਘ ਜੀ, ਜਿੱਦਾਂ ਅੱਜ ਤੋਂ 8-10 ਦਹਾਕਿਆਂ ਬਾਅਦ ਅਸੀਂ ਨਹੀਂ ਹੋਵਾਂਗੇ, ਤਾਂ ਉਦੋਂ ਅੱਧੇ ਲੋਕ
ਇਸ ਚੀਜ਼ ਨੂੰ ਸੱਚ ਮੰਨਣਗੇ, ਅੱਧੇ ਝੂਠ ਮੰਨਣਗੇ। ਦੁਬਿਧਾ ਪੈਦਾ ਹੋਏਗੀ। ਸ਼ਾਇਦ ਇਹਦੀ ਵਜ੍ਹਾ, ਅਸਲ ਮਨਸ਼ਾ ਇਹੀ ਹੈ ਕਿ ਦੁਬਿਧਾ ਪੈਦਾ ਕੀਤੀ ਜਾਵੇ। ਬਿਲਕੁਲ ਜੀ, ਤੇ ਨਾਲੇ ਇਤਿਹਾਸ ਤੋਂ ਜਿਹੜੇ ਆ ਜੀ ਅਣਜਾਣ ਬਣਾ ਦਿੱਤੇ ਜਾਣ ਸਾਰੇ ਦੇ ਸਾਰੇ ਲੋਕ। ਤੇ ਅਗਲੀ ਜਿਹੜੀ ਆ ਆਪਾਂ ਗੱਲ ਕਰਦੇ ਹਾਂ ਮਿੰਟੂ ਜੀ, ਵੀ ਵਿਨੋਦ ਖੰਨਾ ਕਈ ਚਿਰਾਂ ਬਾਅਦ ਗੁਰਦਾਸਪੁਰ 'ਚ ਦਿਖੇ ਪਰ ਮਿਲੇ ਕਿਸੇ ਨੂੰ ਨਹੀਂ। ਬਾਜਵਾ ਸਾਹਿਬ ਨੇ ਆਖਿਆ ਸੀ, ਉਹਨੇ ਆਖਿਆ ਸੀ ਵਿਨੋਦ ਖੰਨਾ ਦੇ ਨਾਲੋਂ ਤਾਂ ਜ਼ਿਆਦਾ ਵਾਰ ਇੱਥੇ ਅੱਤਵਾਦੀ ਆ ਚੁੱਕੇ ਆ। ਵਿਨੋਦ ਖੰਨਾ ਤੇ ਕਦੇ ਕਦੇ ਦਿਖਾਈ ਦਿੰਦੇ, ਅੱਤਵਾਦੀ ਇੱਥੇ ਆਮ ਹੀ ਆ ਜਾਂਦੇ ਗੁਰਦਾਸਪੁਰ ਦੇ ਵਿੱਚ। ਸੋ ਉਸ ਚੀਜ਼ ਨੂੰ ਝਠਲਾਉਣ ਆਏ ਆ ਜੀ ਵਿਨੋਦ ਖੰਨਾ। ਤੇ ਜਦੋਂ ਆਏ ਤਾਂ ਉਹਨਾਂ ਦੇ ਦਰਸ਼ਨਾਂ ਲਈ ਜਿਹੜੇ ਲੋਕ ਆਏ ਉਹ ਕਹਿੰਦੇ ਜੀ ਕਿ ਅਸੀਂ ਮਿਲਣਾ। ਉਹ ਕਹਿੰਦੇ ਜੀ ਸਾਹਿਬ ਤਾਂ ਹਾਲੇ ਥੱਕੇ ਆਏ ਆ। ਉਹ ਕਹਿੰਦੇ ਜੀ ਕੋਈ ਗੱਲ ਨਹੀਂ, ਅਸੀਂ 12-1 ਵਜੇ ਆ ਜਾਵਾਂਗੇ। ਉਹ ਫੇਰ ਆਏ, ਕਹਿੰਦੇ ਜੀ ਉਹ ਸਾਹਿਬ ਤਾਂ ਖਾਣਾ ਖਾ ਰਹੇ। ਉਹ ਕਹਿੰਦੇ ਜੀ ਕੋਈ ਗੱਲ ਨਹੀਂ, ਅਸੀਂ ਇੱਥੇ ਹੀ ਬੈਠੇ, ਧਰਨਾ ਹੀ ਲਾ ਲਿਆ ਉਹਨਾਂ ਨੇ। ਉਹ ਕਹਿੰਦੇ ਜੀ ਸਾਹਿਬ ਤਾਂ ਹੁਣ ਬਿਮਾਰ ਹੋ ਗਏ। ਜੇ ਪੱਤਰਕਾਰ ਗਏ ਤਾਂ ਪੱਤਰਕਾਰਾਂ ਨੂੰ ਪਹਿਲਾਂ ਤੇ ਮਿਲਣ ਹੀ ਨਾ ਦਿੱਤਾ ਗਿਆ। ਜੇ ਮਿਲਿਆ, ਵਿਨੋਦ ਖੰਨਾ ਬਾਹਰ ਆ ਕੇ ਕਹਿੰਦਾ ਮੈਂ ਜੋ ਕੁਝ ਕਹਿਣਾ ਹੋਇਆ ਪ੍ਰੈਸ ਕਾਨਫਰੰਸ 'ਚ ਕਵਾਂਗਾ, ਐਵੇਂ ਮੇਰਾ ਸਮਾਂ ਖਰਾਬ ਨਾ ਕਰੋ। ਹੁਣ ਜਿਹੜਾ MP ਉੱਥੋਂ ਦੇ ਲੋਕਾਂ ਨੂੰ ਵੀ ਨਹੀਂ ਮਿਲ ਰਿਹਾ, ਪੱਤਰਕਾਰਾਂ ਨੂੰ ਵੀ ਨਹੀਂ ਮਿਲ ਰਿਹਾ, ਤੇ ਆ ਵੀ ਉਦੋਂ ਰਿਹਾ ਜਦੋਂ ਈਦ ਦਾ ਚੰਨ ਵੀ ਸ਼ਾਇਦ ਸਾਲ 'ਚ 2 ਵਾਰੀ ਚੜ੍ਹ ਕੇ ਉਹ ਗਾਇਬ ਹੋ ਗਿਆ ਹੋਣਾ। ਉਹ ਉਹਦੇ ਤੋਂ ਵੀ ਲੇਟ ਆਉਣ ਡਿਆ ਤੇ ਆ ਕੇ ਉਹ ਇਹੋ ਜਿਹੀਆਂ ਗੱਲਾਂ ਕਰਦਾ ਪਿਆ, ਹੋਛੀਆਂ, ਕਿਸੇ ਨੂੰ ਮਿਲ ਨਹੀਂ ਰਿਹਾ, ਪੱਤਰਕਾਰਾਂ ਨਾਲ ਕੋਈ ਗੱਲਬਾਤ ਨਹੀਂ ਕਰ ਰਿਹਾ। ਤਾਂ ਫਿਰ ਇਹਦਾ ਗੁੱਸਾ ਜਿਹੜਾ ਉਹ ਘੱਟ ਵਿਨੋਦ ਖੰਨੇ ਤੇ ਘੱਟ ਜਾਂਦਾ, ਉਹਨਾਂ ਲੋਕਾਂ ਤੇ ਜ਼ਿਆਦਾ ਜਾਂਦਾ ਆ ਜਿਨ੍ਹਾਂ ਲੋਕਾਂ ਨੇ ਇਹਨੂੰ 1700-1800 ਕਿਲੋਮੀਟਰ ਦੂਰ ਬੈਠੇ ਬੰਦੇ ਨੂੰ ਆਪਦਾ ਨੁਮਾਇੰਦਾ ਚੁਣ ਲਿਆ। ਔਰ ਇੱਥੇ ਇੱਕ ਗੱਲ ਹੋਰ ਬਣਦੀ ਹੈ ਕਿ ਜਿਹੜੇ ਇਹੋ ਜਿਹੇ ਨੁਮਾਇੰਦੇ ਚੁਣੇ ਜਾਂਦੇ ਆ ਤੇ ਜਦੋਂ ਚੁਣੇ ਜਾਂਦੇ ਉਹਦੇ ਤੋਂ ਬਾਅਦ ਉਹਨਾਂ ਨੂੰ ਸੁਪਨਿਆਂ 'ਚ ਹੀ ਲੋਕ ਵੇਖ ਸਕਦੇ ਆ। ਤਾਂ ਮੈਨੂੰ ਲੱਗਦਾ ਕਿ ਜਿਹੜੇ ਲੋਕ ਚੁਣਦੇ ਆ ਉਹਨਾਂ ਦੇ ਕੋਲ ਇਹ ਵੀ ਤਾਕਤ ਹੋਣੀ ਚਾਹੀਦੀ ਹੈ ਕਿ ਚੁਣੇ ਨੁਮਾਇੰਦਿਆਂ ਦੀ ਚੋਣ ਹੈ ਜਿਹੜੀ ਉਹ ਰੱਦ ਕਰ ਸਕਦੇ ਹੋਣ, ਕਿਉਂਕਿ ਇਹੋ ਜਿਹੇ ਲੋਕ ਫਿਰ ਚੁਣਨ ਦਾ ਫਾਇਦਾ ਕੀ ਜਿਨ੍ਹਾਂ ਨੇ 5 ਸਾਲ ਦੇ ਵਿੱਚ ਗੇੜੇ 5-7 ਮਾਰਨੇ ਆ। ਜੀ ਜੀ ਬਿਲਕੁਲ ਜੀ। ਤੇ ਹੁਣ ਇੰਨੀ ਦੀ ਬਣਾਇਆ ਆ ਤੇ ਹੁਣ ਭੁਗਤਣਾ ਵੀ ਇਹਨਾਂ ਨੂੰ ਆਪ ਹੀ ਪੈਣਾ ਆ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਜਿਹੜੀਆਂ ਠੱਗ ਚਿੱਟ ਫੰਡ ਕੰਪਨੀਆਂ ਆ ਉਹਨਾਂ ਨੂੰ ਬਚਾਉਣ ਦੇ ਲਈ ਪੰਜਾਬ ਪੁਲਿਸ ਕਾਫੀ ਉਹਨਾਂ ਦੀ ਸਹਾਇਤਾ ਕਰ ਰਹੀ ਹੈ। ਜਿਨ੍ਹਾਂ ਨੇ ਪੈਦਾ ਕੀਤੇ ਹੋਣ ਜੀ ਉਹਨਾਂ ਨੇ ਫਿਰ ਬਚਾਉਣੇ ਤਾਂ ਹੈ, ਵਾੜ ਤੇ ਉਹਨਾਂ ਨੇ ਕਰਨੀ ਹੈ। ਇਹ ਚਿੱਟ ਫੰਡ ਕੰਪਨੀਆਂ ਨੇ ਮਾਲਵੇ ਨੂੰ ਲੁੱਟ ਧਰਿਆ ਜੀ। ਖਾਸ ਤੌਰ ਤੇ ਤੁਸੀਂ ਬਠਿੰਡੇ ਦੇ ਵਿੱਚ ਵੇਖੋ, ਮੈਂ ਤੁਹਾਨੂੰ ਸਮਾਂ ਥੋੜਾ ਜਿਹਾ ਸੀਮਤ ਆ ਤੇ ਮੈਂ ਤੁਹਾਨੂੰ 5-6 ਕੰਪਨੀਆਂ ਦੇ ਨਾਂ ਦੱਸ ਸਕਦਾ ਜਿਨ੍ਹਾਂ ਨੇ ਇੱਥੇ ਲੁੱਟ ਕੀਤੀ। ਜਿੱਦਾਂ ਸੁਜਾਸ ਕੰਪਨੀ ਹੈ, ਇੱਕ ਲਾਈਵ ਟ੍ਰੇਡਿੰਗ ਇੰਡੀਆ ਆਈ ਸੀਗੀ, ਇੱਕ ਹੋਰ ਆਈ ਸੀ, ਇੱਕ ਕਰਾਊਨ ਚਿੱਟ ਫੰਡ ਆਈ ਸੀਗੀ। ਯਾਨੀ ਇਹਨਾਂ ਦਾ ਮੈਨੂੰ ਨਾਵਾਂ ਦਾ ਪਤਾ। ਬਠਿੰਡੇ ਦੇ ਵਿੱਚ ਜਿਹੜੀਆਂ ਲੁੱਟ ਕਰ ਗਿਆ, ਇੱਕ ਸ਼ਹਿਰ ਦੇ ਅੰਦਰ ਬਠਿੰਡਾ, ਬਰਨਾਲਾ, ਅਬੋਹਰ, ਇਹਨਾਂ ਇਲਾਕਿਆਂ ਦੇ ਵਿੱਚ ਏਡੀ ਵੱਡੀ ਲੁੱਟ ਹੋਈ ਹੈ। ਪਰਲ ਕੰਪਨੀ ਤੁਹਾਡੇ ਸਾਹਮਣੇ ਆ, 4000 ਕਰੋੜ ਦੀ ਉਹਦੀ ਲੁੱਟ ਦੱਸੀ ਜਾਂਦੀ ਸੀ ਪੰਜਾਬ ਦੇ ਵਿੱਚੋਂ। ਨੇਚਰਵੇ ਜਿਹੜੀ ਅਬੋਹਰ ਦੀ, ਉਹਦੀ 1000 ਕਰੋੜ ਦੀ ਸੀਗੀ। ਸੋ ਬਹੁਤ ਵੱਡੇ ਪੱਧਰ ਤੇ ਲੁੱਟ ਮਚਾਈ ਇਹਨਾਂ ਚਿੱਟ ਫੰਡ ਕੰਪਨੀਆਂ ਨੇ। ਹੁਣ ਕੁਝ ਕੰਪਨੀਆਂ ਜਿਨ੍ਹਾਂ ਤੇ ਕੇਸ ਦਰਜ ਹੋਏ, ਜਿਹੜੇ ਮੈਂ ਨਾਂ ਵੀ ਲਏ ਤੁਹਾਡੇ ਸਾਹਮਣੇ, ਇਹਨਾਂ ਤੇ ਜਿਹੜੇ ਮੁਕੱਦਮੇ ਦਰਜ ਹੋਏ ਆ, ਤਾਂ ਉਹਨਾਂ ਦੇ ਵਿੱਚੋਂ ਪਹਿਲੀ ਗੱਲ ਤੇ ਗ੍ਰਿਫਤਾਰ ਹੋਏ ਨੇ ਜਿਹੜੇ ਇਹਨਾਂ ਨੂੰ ਚਲਾਉਣ ਵਾਲੇ ਸੀਗੇ, ਜਿਹੜੇ ਚਲਾਉਣ ਹਾਰੇ ਸੀਗੇ, ਉਹ ਤੇ ਨਿਕਲ ਗਏ। ਜੇ ਕੋਈ ਕਰਿੰਦੇ ਫੜੇ ਵੀ ਹੈ ਤੇ ਉਹਨਾਂ ਨੂੰ ਬਚਾਉਣ ਲਈ ਪੁਲਿਸ ਹੈ ਜਿਹੜੀ ਉਹ ਚਲਾਨ ਨਹੀਂ ਪੇਸ਼ ਕਰ ਰਹੀ, ਕਿਸੇ ਮਾਮਲੇ ਦੇ ਵਿੱਚ ਫਾਈਲ ਹੀ ਨਹੀਂ ਦਾਖਲ ਕਰ ਰਹੀ। ਉਹਨਾਂ ਨੂੰ ਸਮਾਂ ਦੇ ਰਹੀ ਹੈ ਕਿ ਜ਼ਮਾਨਤ ਕਰਵਾ ਜਾਣ ਜਾਂ ਜਿਹੜੇ ਭਗੌੜੇ ਆ ਉਹ ਆਪਣਾ ਰਾਹ ਪੱਧਰਾ ਕਰ ਲੈਣ। ਹੁਣ ਇਹ ਮਸਲਾ ਇਹ ਹੈ ਕਿ ਪੁਲਿਸ ਜਿਹੜੀ ਹੈ ਉਹ ਅਸਲ ਦੇ ਵਿੱਚ ਮਿੱਠੀਆਂ ਗੋਲੀਆਂ ਜਿਹੜੀਆਂ ਉਹ ਲੈ ਲੈਂਦੀ ਹੈ। ਇਹ ਜਿਹੜੀ ਇੱਕ ਕੰਪਨੀ ਸੀ ਇੱਥੇ, ਹੁਣ ਨਾਂ ਆਪਾਂ ਨਹੀਂ ਲੈ ਸਕਦੇ, ਉਸ ਕੰਪਨੀ ਦੇ ਜਿਹੜੇ ਚਲਾਉਣ ਵਾਲੇ ਸੀਗੇ, ਜਿਹੜੇ ਠੱਗ ਕਰਤਾ ਤਰਤਾ ਸੀਗੇ, ਉਹਨਾਂ ਨੇ ਬਕਾਇਦਾ ਅਖਬਾਰ ਚਲਾਇਆ ਹੋਇਆ ਸੀਗਾ, ਚੈਨਲ ਚਲਾਇਆ ਹੋਇਆ ਸੀਗਾ, ਬੜੇ ਵੱਡੇ ਆਪਦੇ ਮੋਢੇ ਤੇ ਉਹਨਾਂ ਪੱਤਰਕਾਰੀ ਦੇ ਸਟਾਰ ਲਟਕਾਏ ਹੋਏ ਸੀਗੇ। ਉਹ ਬੰਦੇ ਲੱਖਾਂ ਕਰੋੜਾਂ ਦੀਆਂ ਠੱਗੀਆਂ ਮਾਰ ਕੇ ਅੱਜ ਵੀ ਪੁਲਿਸ ਦੇ ਬਰਾਬਰ ਬਹਿ ਕੇ ਪ੍ਰੈਸ ਕਾਨਫਰੰਸਾਂ ਕਰ ਰਹੇ। ਪੁਲਿਸ ਦੀ ਕਾਰਗੁਜ਼ਾਰੀ ਹੈ ਜਿਹੜੀ ਉਹ ਇਹੋ ਜਿਹੀ ਹੈ ਪੰਜਾਬ ਦੇ ਵਿੱਚ ਕਿ ਕੱਲ ਅਦਾਲਤ ਨੇ ਇੱਕ ਫੈਸਲਾ ਕੀਤਾ ਕਿ ਜਿਸ ਅਕਾਲੀ ਸਰਪੰਚ ਨੂੰ ਬਲਾਤਕਾਰ ਦੇ ਮਾਮਲੇ 'ਚ ਪੰਜਾਬ ਪੁਲਿਸ ਨੇ ਕਲੀਨ ਚਿੱਟ ਦੇ ਦਿੱਤੀ। ਅਦਾਲਤ ਨੇ ਕਿਹਾ ਕਿ ਦਫਾ ਕਰੋ ਇਹ ਜੀ ਕਲੀਨ ਚਿੱਟ, ਫੜ ਕੇ ਇਸ ਬਲਾਤਕਾਰੀ ਨੂੰ ਅੰਦਰ ਸੁੱਟੋ। ਸੋ ਹੁਣ ਦੇਖੋ, ਜਿਹੜੀ ਪੁਲਿਸ ਆਪਣੇ ਥਾਣੇ ਦੇ ਵਿੱਚ ਹੀ ਦੋਸ਼ੀ ਨੂੰ ਜਿਹੜੀ ਕਲੀਨ ਚਿੱਟ ਦੇ ਦਿੰਦੀ ਤੇ ਅਦਾਲਤ ਉਹਨੂੰ ਜਾ ਕੇ ਤਲਬ ਕਰ ਲੈਂਦੀ ਹੈ। ਇਹੋ ਜਿਹੀ ਪੁਲਿਸ ਤੋਂ ਇਨਸਾਫ ਦੀ ਆਪਾਂ ਕਿਸ ਤਰ੍ਹਾਂ ਦੀ ਉਮੀਦ ਕਰ ਸਕਦੇ ਹਾਂ?
ਜੀ 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 ਬਿਲਕੁਲ। ਅਤੇ ਨਾਲ ਜਾਂਦੇ ਜਾਂਦੇ ਇੱਕ ਹੋਰ ਗੱਲ ਕਰਦੇ, ਸੁਪਰੀਮ ਕੋਰਟ ਨੇ ਜਿਹੜੇ RBI ਤੋਂ ਡਿਫਾਲਟਰਾਂ ਦੀ ਸੂਚੀ ਮੰਗੀ ਆ, ਜਿਹੜੇ 1 ਲੱਖ ਕਰੋੜ ਦੇ ਜਿਹੜੇ ਕਰਜ਼ੇ ਮਾਫ ਕਰ ਦਿੱਤੇ ਸੀਗੇ ਸਰਕਾਰ ਨੇ। ਹਾਂ ਬਿਲਕੁਲ ਜੀ, ਇਹ ਸੋਸ਼ਲ ਮੀਡੀਆ ਦਾ ਕਮਾਲ ਹੈ ਜਿਹੜਾ ਨੋਟਿਸ ਆਇਆ, ਕਿਉਂਕਿ ਬਹੁਤ ਵੱਡੇ ਪੱਧਰ ਤੇ ਵਿਰੋਧ ਹੋਇਆ ਸੀਗਾ। ਆਪਾਂ ਖਬਰ ਵੀ ਕੀਤੀ ਸੀਗੀ ਇਹ ਕਿ 1,14,000 ਕਰੋੜ ਦਾ ਕਾਰਪੋਰੇਟ ਦਾ ਜਿਹੜਾ ਕਰਜ਼ਾ ਸੀਗਾ ਉਹ ਵੱਡੇ ਖਾਤੇ 'ਚ ਪਾ ਦਿੱਤਾ ਗਿਆ। ਹੋਰ ਜਿਹੜੇ ਕਰਜ਼ੇ ਜਿਹੜੇ ਵੱਡੇ ਖਾਤੇ 'ਚ ਪਾਉਣ ਦੀ ਤਿਆਰੀ ਕੀਤੀ ਜਾ ਰਹੀ ਸੀ ਕਿ ਵੱਡੇ ਵੱਡੇ ਜਿਹੜੇ ਕਾਰਪੋਰੇਟ ਘਰਾਣੇ ਆ ਉਹਨਾਂ ਨੂੰ ਪੈਕੇਜ ਦਿੱਤੇ ਗਏ ਕਰਜ਼ੇ ਦੇ ਬਾਅਦ ਦੇ ਵਿੱਚ ਉਹਨਾਂ ਤੇ ਹੁਣ ਇਹ ਜਾਰੀ ਕਰ ਦਿੱਤਾ ਗਿਆ ਕਿ ਬੈਲੈਂਸ ਸ਼ੀਟਾਂ ਜਿਹੜੀਆਂ ਸਾਫ਼ ਕਰ ਦਿਓ, ਇਹਨਾਂ ਨੂੰ ਵੱਡੇ ਖਾਤੇ 'ਚ ਪਾ ਦਿਓ, ਇਹ ਕਰਜ਼ਾ ਮਰਿਆ ਹੋਇਆ ਕਰਾਰ ਦੇ ਦਿਓ। ਹੁਣ ਇਹ ਸੁਪਰੀਮ ਕੋਰਟ ਨੇ ਇਸ ਚੀਜ਼ ਦਾ ਨੋਟਿਸ ਲਿਆ ਕਿਉਂਕਿ ਸੋਸ਼ਲ ਮੀਡੀਆ ਤੇ ਪੂਰਾ ਜਿੱਦਾਂ ਕਹਿ ਲਈਏ ਇਕੱਲਾ ਪੰਜਾਬੀ ਸੋਸ਼ਲ ਮੀਡੀਆ ਨਹੀਂ, ਨੈਸ਼ਨਲ ਸੋਸ਼ਲ ਮੀਡੀਆ ਨੇ ਇਸ ਮੁੱਦੇ ਨੂੰ ਬੜਾ ਹਾਈਲਾਈਟ ਕੀਤਾ। ਬਹੁਤ ਵਿਰੋਧ ਹੋਇਆ ਕਿ ਕਾਰਪੋਰੇਟ ਨੂੰ ਇੰਨੀ ਰਹਿਤ ਕਿਉਂ, ਇਹਨਾਂ ਨੂੰ ਰਹਿਤ ਦੇਣੀ ਹੈ, ਮਜ਼ਦੂਰ ਨੂੰ ਦਿਓ, ਡੁੱਬਦੇ ਕਿਸਾਨ ਨੂੰ ਦਿਓ, ਇਹਨਾਂ ਕਾਰਪੋਰੇਟ ਘਰਾਣਿਆਂ ਨੂੰ ਏਡੀ ਵੱਡੀ ਰਹਿਤ ਕਿਉਂ ਦਿੱਤੀ ਜਾ ਰਹੀ ਹੈ। ਹੁਣ ਵਿਜੇ ਮਾਲੀਆ ਦੀ ਜੇ ਗੱਲ ਕਰੀਏ, ਉਹ 6,000 ਕਰੋੜ ਰੁਪਏ ਜਿਹੜੀ ਕਰਜ਼ੇ ਦੀ ਉਹ ਦੇਣਦਾਰੀ ਸੀ ਉਹ ਖਾ ਗਿਆ। ਆਪ ਉਹ ਯਾਸ਼ੀ ਕਰਦਾ ਫਿਰਦਾ, ਆਪ ਉਹ ਟੀਮਾਂ ਖਰੀਦਦਾ ਫਿਰਦਾ, ਸਭ ਕੁਝ ਕਰਦਾ ਫਿਰਦਾ, ਪਰ ਜਿਹੜਾ ਜਨਤਾ ਦਾ ਪੈਸਾ ਉਹਨੂੰ ਰਾਇਤ ਦੇ ਰੂਪ ਦੇ ਵਿੱਚ ਦਿੱਤਾ ਸੀਗਾ ਕਿ ਕੱਲ ਨੂੰ ਉਦਯੋਗ ਚਲਾਏਗਾ, ਕਿਸੇ ਨੂੰ ਰੁਜ਼ਗਾਰ ਦੇਵੇਗਾ, ਟੈਕਸ ਭਰੇਗਾ, ਉਹ ਜਿਹੜਾ ਹੜੱਪ ਕਰ ਗਿਆ। ਇਸੇ ਤਰ੍ਹਾਂ ਹੀ ਮੈਂ ਉਸ ਦਿਨ ਵੀ ਦੱਸਿਆ ਸੀਗਾ, ਨੈਨੋ ਕਾਰ ਵਾਲੇ ਸੀਗੇ 30,000 ਕਰੋੜ ਰੁਪਏ ਉਹ ਲੈ ਕੇ। ਇਸ ਤਰ੍ਹਾਂ ਬਹੁਤ ਵੱਡੀ ਸੂਚੀ ਹੈ। ਹੁਣ ਜਿਹੜੇ ਡਿਫਾਲਟਰਾਂ ਦੀ ਜਿਹੜੀ ਇੱਕ ਸਾਰੀ ਸੂਚੀ ਹੈ ਉਹ ਤਲਬ ਕਰ ਲਈ ਸੁਪਰੀਮ ਕੋਰਟ ਨੇ। ਉਹਨਾਂ ਨੇ ਰਿਜ਼ਰਵ ਬੈਂਕ ਨੂੰ 6 ਹਫ਼ਤਿਆਂ ਦੇ ਵਿੱਚ ਇਹ ਸਾਰੀ ਰਿਪੋਰਟ ਦੇਣ ਦੀ ਜਿਹੜੀ ਹੈ ਉਹ ਤਾਕੀਦ ਕੀਤੀ ਹੈ ਕਿ ਸਾਰੀ ਰਿਪੋਰਟ ਦਾਖਲ ਕਰੋ। ਮੈਨੂੰ ਲੱਗਦਾ ਕਿ ਇਹ ਕੇਸ ਹੈ ਜਿਹੜਾ ਹੁਣ ਜਿਹੜਾ ਇਹਨਾਂ ਨੇ ਝਰੀਟ ਮਾਰੀ ਸੀ ਕਰਜ਼ਿਆਂ ਤੇ, ਮੋਟੇ ਕਰਜ਼ਿਆਂ ਤੇ, ਉਹ ਕਿਤੇ ਨਾ ਕਿਤੇ ਹੁਣ ਇਹ ਮਾਮਲਾ ਥੋੜਾ ਜਿਹਾ ਕਾਨੂੰਨੀ ਦਾਇਰੇ 'ਚ ਆਉਣ ਕਰਕੇ ਆਸ ਬੱਝੀ ਹੈ ਕਿ ਜਨਤਾ ਦਾ ਪੈਸਾ ਹੈ ਜਿਹੜਾ ਉਹ ਭੰਗ ਦੇ ਭਾੜੇ ਨਹੀਂ ਜਾਏਗਾ। ਪਰ ਹਾਲੇ ਕੁਝ ਕਿਹਾ ਨਹੀਂ ਜਾ ਸਕਦਾ। ਜੇਕਰ ਇਹ ਕਾਰਪੋਰੇਟ ਨੂੰ ਏਡੀ ਵੱਡੀ ਰਹਿਤ ਦਿੱਤੀ ਜਾ ਸਕਦੀ ਹੈ ਤਾਂ ਬਿਲਕੁਲ ਸੰਭਵ ਹੈ ਕਿ ਫਿਰ ਇਹੋ ਜਿਹੀ ਰਹਿਤ ਹੈ ਜਿਹੜੀ ਉਹ ਕਿਸਾਨੀ ਨੂੰ ਵੀ ਦਿੱਤੀ ਜਾਵੇ। ਇਹੋ ਜਿਹੇ ਪੈਕੇਜ ਦਾ ਉਹ ਵੀ ਹੱਕਦਾਰ ਹੈ, ਉਹ ਤੇ ਦੇਸ਼ ਦਾ ਢਿੱਡ ਭਰਦੇ ਨੇ। ਇਹ ਤੇ ਜੋ ਕਰਦੇ ਹੋ ਤੁਹਾਡੇ ਸਾਹਮਣੇ ਹੀ ਹੈ। ਬਿਲਕੁਲ ਬਿਲਕੁਲ ਮਿੰਟੂ ਜੀ, ਇਸ ਦੇ ਵਿੱਚ ਕੋਈ ਸ਼ੱਕ ਨਹੀਂ। ਤੇ ਬਹੁਤ ਬਹੁਤ ਧੰਨਵਾਦ ਮਿੰਟੂ ਗੁਰਸਰੀਆ ਜੀ, ਤੁਸੀਂ ਸਾਡੇ ਨਾਲ ਜੁੜੇ। ਤੇ ਆਪਾਂ ਹੁਣ ਆਪਣੇ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਆਓ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।